ਪੰਜਾਬੀ ਰੇਡੀਓ USA ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਲੈ ਕੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜੀ ਬਲਤੇਜ ਪੰਨੂ ਜੀ। ਸਾਨੂੰ ਦੱਸਣਗੇ ਕਿ ਭਾਰਤ ਵਿੱਚ ਤੇ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਨੈੱਟ ਤੇ ਸੁਣਨ ਲਈ www.punjabiradiousa.com। ਪੰਜਾਬੀ ਰੇਡੀਓ USA ਨੂੰ ਜੇ ਤੁਸੀਂ ਸੁਣਨਾ ਚਾਹੁੰਦੇ ਆ ਜੀ ਫੋਨ ਤੇ ਫੋਨ ਨੰਬਰ ਡਾਇਲ ਕਰਕੇ ਸੁਣ ਸਕਦੇ ਆ 832 551 5029 8325515029। ਦੂਸਰਾ ਫੋਨ ਨੰਬਰ 6054756868। ਪੰਜਾਬੀ ਰੇਡੀਓ USA ਨੂੰ ਤੁਸੀਂ ਰੇਡੀਓ ਸੈੱਟ ਤੇ ਵੀ ਸੁਣ ਸਕਦੇ ਆ ਜੀ। ਪੰਜਾਬੀ ਰੇਡੀਓ USA ਤੇ ਹੁਣ ਆਪਾਂ ਸ਼ੁਰੂ ਕਰਾਂਗੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਜੀ ਜਸਵੀਰ ਸਿੰਘ ਜੀ ਸਰਾਏ ਬੇਕਰਸਫੀਲਡ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਵਸ ਤੋਂ, ਰਣਜੀਤ ਸਿੰਘ ਜੀ ਨਿਊਯਰਸੀ ਤੋਂ, ਰਜਿੰਦਰ ਕੌਰ ਜੀ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਹੁਣ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਆਪਾਂ ਗੱਲਬਾਤ ਕਰਦੇ ਹਾਂ ਜੀ ਭਾਰਤ ਤੋਂ, ਕਿ ਆਪਾਂ ਜਿਸ ਤਰ੍ਹਾਂ ਕੱਲ੍ਹ ਵੀ ਗੱਲਬਾਤ ਕੀਤੀ ਸੀਗੀ ਕਿ ਜਿਹੜੇ ਚੀਨ ਦੇ ਵਿੱਚੋਂ ਉੱਥੋਂ ਆਏ ਹੋਏ ਨੇ, ਉੱਥੇ ਦੇ ਰਾਸ਼ਟਰਪਤੀ ਆ, ਉਸ ਦੀਆਂ ਕੀ ਸੰਧੀਆਂ ਹੋਈਆਂ ਨੇ ਭਾਰਤ ਦੇ ਨਾਲ? ਜੀ ਭਾਰਤ ਤੇ ਚੀਨ ਦੇ ਵਿਚਾਲੇ 12 ਅਹਿਮ ਸਮਝੌਤੇ ਜਿਹੜੇ ਨੇ ਉਹ ਹੋਏ ਨੇ ਜੀ। ਜਿਹੜਾ ਬਾਰਡਰ ਦੇ ਉੱਤੇ ਵਾਦ ਚੱਲਦਾ ਜੀ, ਉਹਨੂੰ ਹੱਲ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ। ਇਹਦਾ ਥੋੜਾ ਅਸਰ ਵੀ ਵੇਖਣ ਨੂੰ ਮਿਲਿਆ, ਕਿਉਂਕਿ ਕੱਲ ਜਿਹੜੀ ਚਾਈਨੀਜ਼ ਆਰਮੀ ਸੀ ਉਹ ਤਕਰੀਬਨ 10 ਕਿਲੋਮੀਟਰ ਤੱਕ ਅੰਦਰ ਆ ਗਈ ਸੀਗੀ। ਉਦੋਂ ਬਾਅਦ ਰਾਤ ਤੱਕ ਹੁੰਦਿਆਂ ਜਿਹੜੀਆਂ ਖਬਰਾਂ ਆਈਆਂ ਨੇ ਕਿ ਉਹ ਪਿੱਛੇ ਹਟ ਗਈ ਹੈ ਇਸ ਮਾਮਲੇ ਦੇ ਉੱਤੇ। ਮਾਨਸਰੋਵਰ ਯਾਤਰਾ ਦੇ ਵਾਸਤੇ ਇੱਕ ਨਵਾਂ ਰਾਹ ਜਿਹੜਾ ਜੀ ਉਹ ਖੁੱਲੂਗਾ। ਰੇਲਵੇ ਨੂੰ ਜਿਹੜਾ ਜੀ ਉਹਦਾ ਆਧੁਨਿਕਰਨ ਕਰਨ ਦੇ ਵਾਸਤੇ ਫਿਲਮਸਾਜ਼ੀ ਦੇ ਵਿੱਚ ਸਹਿਯੋਗ ਦਿੱਤਾ ਜਾਊਗਾ। ਮੁੰਬਈ ਤੇ ਸ਼ੰਘਾਈ ਜਿਹੜੀਆਂ ਨੇ ਜੀ ਇਹ ਸਿਸਟਰ ਸਿਟੀ ਦੇ ਤੌਰ ਦੇ ਉੱਤੇ ਜਿਹੜੀਆਂ ਜੀ ਉਹ ਉਭਰਨਗੀਆਂ। ਦੋਵਾਂ ਮੁਲਕਾਂ ਦੇ ਵਿਚਾਲੇ 12 ਵੱਖ-ਵੱਖ ਅਹਿਮ ਜਿਹੜੇ ਸਮਝੌਤੇ ਨੇ ਉਹ ਹੋਏ ਨੇ। ਹੈਦਰਾਬਾਦ ਹਾਊਸ ਦੇ ਵਿੱਚ ਦੋਵਾਂ ਆਗੂਆਂ ਦੇ ਵਿਚਾਲੇ 1.5 ਘੰਟੇ ਤੱਕ ਵਿਚਾਰ ਚਰਚਾ ਜਿਹੜੀ ਹੈ ਜੀ ਉਹ ਚੱਲਦੀ ਰਹੀ ਹੈ ਜੀ। ਇੱਕ ਐਲਾਨਨਾਮਾ ਵੀ ਜਾਰੀ ਕੀਤਾ ਗਿਆ ਜੀ। 12 ਅਹਿਮ ਸਮਝੌਤਿਆਂ 'ਚ ਅਗਲੇ 5 ਸਾਲਾਂ ਦੇ ਦੌਰਾਨ ਭਾਰਤ ਤੇ ਚਾਈਨਾ ਦੇ ਵਿਚਾਲੇ ਜਿਹੜਾ ਵਪਾਰ ਸਮਝੌਤਾ, ਦਵਾਸਾਜੀ ਦਵਾਈਆਂ ਬਾਰੇ ਸਮਝੌਤਾ, ਭਾਰਤ 'ਚ ਰੇਲਵੇ ਨੂੰ ਜਿਹੜਾ ਜੀ ਉਹਨੂੰ ਨਵੇਂ ਤਰੀਕੇ ਦੇ ਨਾਲ ਬਣਾਉਣਾ, ਔਰ ਚਾਈਨੀਜ਼ ਮਦਦ ਬਾਰੇ ਸਮਝੌਤਾ ਜਿਹੜਾ ਜੀ ਇਹ ਕੁਝ ਅਹਿਮ ਸਮਝੌਤੇ ਨੇ। ਕੈਲਾਸ਼ ਮਾਨਸਰੋਵਰ ਯਾਤਰਾ ਦੇ ਵਾਸਤੇ ਇਹ ਇੱਕ ਨਵਾਂ ਰਾਹ ਜਿਹੜਾ ਜੀ ਖੁੱਲੂਗਾ, ਔਰ ਉੱਤਰਾਖੰਡ ਦੀ ਬਜਾਏ ਨਾਥੁਲਾ ਰਾਹੀਂ ਨਵਾਂ ਰਾਹ ਜਿਹੜਾ ਜੀ ਉਹ ਖੋਲ੍ਹਿਆ ਜਾਊਗਾ, ਔਰ ਕਾਰ ਰਾਹੀਂ ਵੀ ਮਾਨਸਰੋਵਰ ਦੀ ਯਾਤਰਾ ਜਿਹੜੀ ਹੈ ਜੀ ਉਹ ਸੰਭਵ ਹੋ ਸਕੂਗੀ। ਦੋਵਾਂ ਦੇਸ਼ਾਂ ਦੇ ਵਿਚਾਲੇ ਕਸਟਮ, ਸੱਭਿਆਚਾਰ ਤੇ ਜਿਹੜਾ ਜੀ ਆਦਾਨ ਪ੍ਰਦਾਨ ਬਾਰੇ ਵੀ ਸਮਝੌਤਾ ਹੋਇਆ। ਮੁੰਬਈ ਨੂੰ ਸ਼ੰਘਾਈ ਵਰਗਾ ਬਣਾਉਣਾ, ਆਡੀਓ ਵਿਜ਼ੂਅਲ ਖੇਤਰ ਮਹਾਰਾਸ਼ਟਰ ਤੇ ਗੁਜਰਾਤ 'ਚ ਚੀਨੀ ਸੰਪਤੀ ਪਾਰਕ ਤੇ ਪਲਾੜ ਖੇਤਰ ਦੇ ਵਿੱਚ ਵੀ ਸਮਝੌਤੇ ਜਿਹੜੇ ਉਹ ਹੋਏ ਨੇ। ਓਵਰਆਲ ਜੇਕਰ ਇਹਦਾ ਐਨਾਲਿਸਿਸ ਕੀਤਾ ਜਾਵੇ ਤਾਂ ਚਾਈਨਾ ਦਾ ਆਪ ਦੇ ਉੱਪਰ ਹੈ ਜੀ, ਕਿਉਂਕਿ ਜਿਹੜਾ ਸਮਾਨ ਵੇਚਣ ਵਾਲਾ ਮਾਮਲਾ ਹੈ ਜੀ ਉਹ ਚਾਈਨਾ ਦਾ। ਇੱਦਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਜੀ ਜਿਹਦੇ ਵਿੱਚ ਇਹ ਕਿਹਾ ਜਾਵੇ ਕਿ ਭਾਰਤ ਜਿਹੜਾ ਜੀ ਉਹਦਾ ਸਮਾਨ ਚਾਈਨਾ ਦੇ ਵਿੱਚ ਜਾ ਕੇ ਜਿਹੜਾ ਵਿਕੂਗਾ। ਜਿਹੜੀ ਗੱਲ, ਜਿਹੜਾ ਨਾਅਰਾ ਕੁਝ ਸਮਾਂ ਪਹਿਲਾਂ ਨਰਿੰਦਰ ਮੋਦੀ ਹੋਰਾਂ ਨੇ ਦਿੱਤਾ ਸੀਗਾ ਮੇਕ ਇਨ ਇੰਡੀਆ, ਉਹ ਇਸ ਸਾਰੀ ਗੱਲਬਾਤ ਦੇ ਵਿੱਚ ਨਾ ਜੀ ਤਕਰੀਬਨ ਗਾਇਬ ਰਿਹਾ, ਕਿਉਂਕਿ ਚਾਈਨਾ ਸਭ ਤੋਂ ਵੱਡਾ ਗੁਆਂਢੀ ਹੈ ਭਾਰਤ ਦਾ, ਔਰ ਚਾਈਨਾ ਦੇ ਵਾਸਤੇ ਭਾਰਤ ਬਹੁਤ ਵੱਡੀ ਮੰਡੀ ਹੈ। ਪਰ ਇਹ ਪਤਾ ਨਹੀਂ ਕਿਉਂ ਸੰਭਵ ਨਹੀਂ ਹੋ ਸਕਿਆ ਕਿ ਭਾਰਤ ਦੇ ਵਾਸਤੇ ਚਾਈਨਾ ਜਿਹੜਾ ਜੀ ਉਹ ਵੱਡੀ ਮੰਡੀ ਨਹੀਂ ਬਣ ਸਕਿਆ। ਜਿਹੜਾ ਭਾਰਤ ਦੇ ਵਿੱਚੋਂ ਚਾਈਨਾ ਦੇ ਵਿੱਚ ਸਮਾਨ ਜਾਂਦਾ ਜੀ ਉਹ ਬਹੁਤਾ ਜਿਹੜਾ ਰॉ ਮਟੀਰੀਅਲ ਆ ਉਹ ਹੀ ਜਾਂਦਾ, ਜਿਹੜਾ ਕੱਚਾ ਸਮਾਨ ਵੇਚਣ ਵਾਲੀ ਜਿਹੜੀ ਗੱਲ ਆ ਜੀ ਉਹ ਨਹੀਂ ਹੈਗੀ। ਤਾਂ ਇਹ ਜਿਹੜੇ ਸਮਝੌਤੇ ਹੋਏ ਨੇ ਇਹਦੇ ਵਿੱਚ ਵੀ ਤਕਰੀਬਨ ਇਹ ਕਿਹਾ ਜਾ ਸਕਦਾ ਜੀ ਕਿ ਜੇਤੂ ਜਿਹੜਾ ਜੀ ਜ਼ਿਆਦਾ ਉਹ ਚਾਈਨਾ ਹੀ ਹੈ ਜੀ। ਤੇ ਅਗਲੀ ਗੱਲਬਾਤ ਕਰਦੇ ਹਾਂ ਜੀ BJP ਤੇ ਸ਼ਿਵ ਸੈਨਾ ਦੇ ਵਿੱਚ ਵੀ, ਇਹਨਾਂ ਦੇ ਸੰਬੰਧਾਂ ਦੇ ਵਿੱਚ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ। ਐਕਚੁਅਲੀ BJP ਤੇ ਜਿਹੜੀ ਸ਼ਿਵ ਸੈਨਾ ਹੈ ਜੀ, ਕੱਲ ਅਮਿਤ ਸ਼ਾਹ ਹੋਰੀ ਮੁੰਬਈ ਦੇ ਵਿੱਚ ਸਨ। ਵਿਧਾਨ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਜਿਹੜਾ ਰਿਸ਼ਤਾ ਉਹ ਤਕਰੀਬਨ ਇਹੋ ਜਿਹੇ ਮੋੜ ਤੇ ਪਹੁੰਚ ਗਿਆ ਜੀ ਕਿ 25 ਸਾਲ ਪੁਰਾਣਾ ਇਹ ਰਿਸ਼ਤਾ ਟੁੱਟ ਵੀ ਸਕਦਾ। ਭਾਰਤੀ ਜਨਤਾ ਪਾਰਟੀ ਨੇ ਸ਼ਿਵ ਸੈਨਾ ਨੂੰ ਸੀਟਾਂ ਦੀ ਵੰਡ ਦੇ ਉੱਤੇ ਇੱਕ ਸਨਮਾਨਜਨਕ ਸਮਝੌਤੇ ਦੇ ਵਾਸਤੇ 12 ਘੰਟਿਆਂ ਦਾ ਅਲਟੀਮੇਟਮ ਦਿੱਤਾ ਜੀ। ਪਰ ਸ਼ਿਵ ਸੈਨਾ ਦਾ ਕੁਝ ਸਮੇਂ ਬਾਹਰ ਹੀ ਬਿਆਨ ਆ ਗਿਆ, ਕਹਿੰਦੇ 12 ਘੰਟੇ ਛੱਡੋ, ਅਸੀਂ 12 ਮਿੰਟ ਵੀ ਨਹੀਂ ਲਾਉਂਦੇ ਤੁਹਾਡੇ ਇਸ ਅਲਟੀਮੇਟਮ ਨੂੰ ਤੋੜਨ ਦੇ ਵਾਸਤੇ। ਉਹਨਾਂ ਨੇ ਕਿਹਾ ਕਿ ਅਸੀਂ ਇਸ ਅਲਟੀਮੇਟਮ ਦੀ ਕੋਈ
ਪਰਵਾਹ ਜਿਹੜੀ ਆ ਉਹ ਨਹੀਂ ਕਰਦੇ। ਭਾਰਤੀ ਜਨਤਾ ਪਾਰਟੀ ਨੇ 288 ਸੀਟਾਂ ਵਾਲੀ ਵਿਧਾਨ ਸਭਾ ਦੇ ਵਿੱਚ ਸ਼ਿਵ ਸੈਨਾ ਤੋਂ 135 ਸੀਟਾਂ ਮੰਗੀਆਂ ਨੇ। ਸ਼ਿਵ ਸੈਨਾ ਨੇ ਭਾਜਪਾ ਨੂੰ ਬਿਲਕੁਲ ਇਸ ਗੱਲ ਤੋਂ ਨਾ ਕਰ ਦਿੱਤੀ ਹੈ ਜੀ। ਸ਼ਿਵ ਸੈਨਾ ਦੇ ਸਖਤ ਸਟੈਂਡ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਧਵ ਠਾਕਰੇ ਦੇ ਨਾਲ ਸੰਪਰਕ ਕੀਤਾ ਔਰ ਕੱਲਿਆਂ ਚੋਣ ਲੜਨ ਦੀ ਚੇਤਾਵਨੀ ਜਿਹੜੀ ਆ ਉਹ ਵੀ ਦਿੱਤੀ ਹੈ। ਉਧਵ ਠਾਕਰੇ ਨੇ ਇਸ ਚੇਤਾਵਨੀ ਦੀ ਕੋਈ ਪਰਵਾਹ ਨਹੀਂ ਕੀਤੀ। ਸ਼ਾਇਦ ਜਿਹੜੇ ਸਿਆਸਤ ਨੂੰ ਨੇੜਿਓਂ ਦੇਖਣ ਵਾਲੇ ਨੇ ਜੀ ਉਹ ਕਹਿ ਸਕਦੇ ਨੇ ਕਿ ਜੇ ਇਹ ਸਮਝੌਤਾ ਆਪਸ ਦੇ ਵਿੱਚ ਟੁੱਟਦਾ ਜਾਂ ਨੇੜੀਆਂ ਕਨਸੂਆਂ ਆ ਰਹੀਆਂ ਨੇ ਤੇ ਇੱਕ ਨੇੜਲਾ ਘਰ ਹੈ ਜੀ ਇਹੋ ਜਿਹੀ ਦੁਕਾਨ ਉਹ ਵੀ ਹੈ ਰਾਜ ਠਾਕਰੇ ਦੇ ਜਿਹੜੇ ਖੇਮੇ ਦੇ ਵਿੱਚ ਘੁਸਰ ਮੁਸਰ ਜਿਹੜੀ ਆ ਉਹ ਹੋਣੀ ਸ਼ੁਰੂ ਹੋਣੀ ਹੈ। ਭਾਰਤੀ ਜਨਤਾ ਪਾਰਟੀ ਵੀ ਜਾਣਦੀ ਹੈ ਕਿ ਜੇ ਇੱਕ ਸਮਾਨ ਇੱਕ ਦੁਕਾਨ ਤੋਂ ਨਹੀਂ ਮਿਲਿਆ ਤੇ ਦੂਜੀ ਦੁਕਾਨ ਰਾਜ ਠਾਕਰੇ ਵੀ ਤਾਂ ਖੋਲ੍ਹੀ ਬੈਠਾ ਜੀ, ਉਹ ਉਸ ਪਾਸੇ ਵੱਲ ਨੂੰ ਤੁਰ ਪੈਣਗੇ। ਪਰ ਇਹਦੇ ਨਾਲ ਇਹ ਹੈ ਜੀ ਕਿ ਸ਼ਿਵ ਸੈਨਾ ਦਾ ਜਿਹੜਾ ਸੈਕਟਰ ਦੇ ਵਿੱਚ ਸਰਕਾਰ ਦੇ ਵਿੱਚ ਸ਼ਾਮਲ ਹੋਣਾ, ਉਹਨਾਂ ਦਾ ਇੱਕ ਮੰਤਰੀ ਹੋਣਾ, ਇਹਦੇ ਉੱਤੇ ਵੀ ਅਸਰ ਜਿਹੜਾ ਜੀ ਉਹ ਪੈ ਸਕਦਾ ਹੈ। ਅਮਿਤ ਸ਼ਾਹ ਹੁਰੀ ਜਿਹੜਾ ਜੀ ਉਹ ਧੌਣ ਤੇ ਗੋਡਾ ਰੱਖ ਕੇ ਸ਼ਿਵ ਸੈਨਾ ਨੂੰ ਬਣਾਉਣਾ ਚਾਹੁੰਦੇ ਆ। ਦੂਜੇ ਪਾਸੇ ਸ਼ਾਇਦ ਅਮਿਤ ਸ਼ਾਹ ਜਾਣਦੇ ਤਾਂ ਚੰਗੀ ਤਰ੍ਹਾਂ ਨੇ ਪਰ ਕਿਤੇ ਨਾ ਕਿਤੇ ਉਹ ਭੁੱਲ ਕਰ ਰਹੇ ਨੇ ਜੀ ਇਹ ਜਿਹੜੀ ਸੈਨਾ ਹੈ ਇਹ ਤਾਂ ਪਹਿਲਾਂ ਹੀ ਕਮਲਿਆਂ ਦੀ ਹੈ ਜੀ। ਜੀ 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 ਕਿਉਂਕਿ ਕੋਈ ਨਹੀਂ ਜੀ, ਉਹ ਸਮਝ ਜਾਣਗੇ ਆਪਸ ਵਿੱਚ, ਇਹਨੇ ਬੜਾ ਵਧੀਆ ਸਮਝਾ ਲੈਣਾ ਇੱਕ ਦੂਸਰੇ ਨੂੰ। ਅਗਲੀ ਗੱਲਬਾਤ ਕਰਦੇ ਹਾਂ ਜੀ। ਜਿਵੇਂ ਖਡੂਰ ਸਾਹਿਬ ਦੇ ਵਿੱਚ ਜਿਹੜੀਆਂ ਕਾਨਫਰੰਸਾਂ ਹੋ ਰਹੀਆਂ ਇੱਕ ਦੂਸਰੇ ਤੇ ਤੋਹਮਤਬਾਜ਼ੀ ਬੜੀ ਭਾਰੀ ਰਹੀ ਹੈ ਉੱਥੇ। ਅਕਸਰ ਤਾਂ ਜੀ ਜਿਹੜੀਆਂ ਚਾਹੇ ਸ਼ਹੀਦੀ ਕਾਨਫਰੰਸਾਂ ਹੋਣ, ਗੁਰਪੁਰਬ ਹੋਵੇ, ਇਹ ਤਾਂ ਨਾ ਜੀ ਇੱਕ ਵਰਤਾਰਾ ਜਿਹਾ ਹੀ ਬਣ ਗਿਆ ਕਿ ਉੱਥੇ ਅਸਲ ਗੱਲ ਤਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਨਹੀਂ ਕਰਦਾ, ਇੱਕ ਦੂਜੇ ਨੂੰ ਰਗੜੇ ਲਾ ਕੇ ਜਿਹੜੇ ਆ ਜੀ ਉਹ ਆ ਜਾਂਦੇ ਆ। ਇਸੇ ਤਰੀਕੇ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਜਿਹੜੀਆਂ ਕਾਨਫਰੰਸਾਂ ਹਰ ਸਾਲ ਹੁੰਦੀਆਂ ਨੇ, ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਦੇ ਮੌਕੇ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਕਾਨਫਰੰਸ ਜਿਹੜੀ ਲਾਈ ਗਈ, ਉੱਥੇ ਫੇਰ ਜਿਹੜੀ ਸੂਈ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸੈਂਟਰ ਦੀ ਸਰਕਾਰ ਤੇ ਧਰੀ, ਪਰ ਪਿਛਲੀ ਤੇ ਧਰੀ ਕਿ ਜਿਹੜੀ ਪਿਛਲੀ ਸੈਂਟਰ ਦੀ ਸਰਕਾਰ ਸੀਗੀ ਉਹਨੇ ਜਿਹੜਾ ਪੰਜਾਬ ਦਾ ਬੇੜਾ ਗਰਕ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਕਿਹਾ ਕਿ ਉਹ ਮਤੇਈ ਮਾਂ ਵਾਲਾ ਸਲੂਕ ਕਰਦੀ ਰਹੀ, ਹੁਣ ਸਕੀ ਮਾਂ ਕੀ ਕਰਦੀ ਹੈ ਇਹਦਾ ਜ਼ਿਕਰ ਉਹਨਾਂ ਨੇ ਬਹੁਤਾ ਨਹੀਂ ਕੀਤਾ। ਦੂਜੇ ਪਾਸੇ ਕਾਂਗਰਸ ਨੇ ਜਿਹੜੀ ਕਾਨਫਰੰਸ ਲਾਈ ਜੀ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਰੁਣ ਜੇਤਲੀ ਨੇ ਪੰਜਾਬ ਨੂੰ ਵਿਸ਼ੇਸ਼ ਜਿਹੜਾ ਪੈਕੇਜ ਹੈ ਉਹ ਮਨਾ ਕਰਕੇ ਅਕਾਲੀ ਦਲ ਦਾ NDA ਸਰਕਾਰ ਪ੍ਰਤੀ ਹੇਤ ਜਿਹੜਾ ਜੀ ਉਹ ਦੂਰ ਹੋ ਗਿਆ। ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈ ਜੀ ਉਹ ਅਰੁਣ ਜੇਤਲੀ ਵੱਲੋਂ ਲਿਖੀ ਗਈ ਚਿੱਠੀ ਜਿਹੜੀ ਆ ਉਹਨੂੰ ਜਨਤਕ ਕਰੇ। ਉਹਨਾਂ ਨੇ ਇਹ ਕਿਹਾ ਕਿ NDA ਸਰਕਾਰ ਆਉਣ ਤੇ ਕਿਹਾ ਗਿਆ ਸੀਗਾ ਕਿ ਬੜੀ ਵਿਸ਼ੇਸ਼ ਪੈਕੇਜ ਮਿਲੂਗਾ, ਉਹ ਕਿੱਧਰ ਗਿਆ, ਕਿਤੇ ਨਹੀਂ ਲੱਭਿਆ ਜੀ। ਦੂਜੇ ਪਾਸੇ ਕਾਂਗਰਸ ਦੀ ਇਹ ਜਿਹੜੀ ਕਾਨਫਰੰਸ ਸੀ ਇਹਦੇ ਵਿੱਚ ਇੱਕ ਗੱਲ ਅਹਿਮ ਇਹ ਰਹੀ ਕਿ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਆਏ ਤੇ ਨਾ ਉਹਨਾਂ ਦਾ ਜਿਹੜਾ ਗਰੁੱਪ ਸੀਗਾ ਉਹ ਆਇਆ। ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੀ ਸੀ ਆਪਣੇ ਗਰੁੱਪ ਨੂੰ ਲੈ ਕੇ ਇਹ ਕਾਨਫਰੰਸ ਜਿਹੜੀ ਸੀ ਉਹ ਕਰਦੇ ਰਹੇ, ਜਿੱਥੋਂ ਇੱਕ ਵਾਰੀ ਫੇਰ ਤਕਰੀਬਨ ਸਾਹਮਣੇ ਆ ਗਈ ਗੱਲ ਜੀ ਕਿ ਕਾਂਗਰਸ ਜਿਹੜੀ ਹੈ ਉਹ ਨਾ ਸਿੱਖੀ ਹੈ ਤੇ ਨਾ ਉਹ ਸਿੱਖਣ ਦੇ ਵਾਸਤੇ ਕੁਝ ਤਿਆਰ ਹੈ। ਜੀ ਬਿਲਕੁਲ, ਨਾ ਉਹਨਾਂ ਦਾ ਜਿਹੜਾ ਵਿਵਾਦ ਆ ਉਹ ਵਿੱਚ ਲਗਾਤਾਰ ਜਾਰੀ ਆ। ਤੇ ਪੰਜਾਬ ਦੇ ਕਰਜ਼ੇ ਦੀ ਗੱਲ ਕਰੀਏ ਜੀ, ਪੰਜਾਬ ਦੇ ਸਿਰ ਜਿਹੜਾ ਕਰਜ਼ਾ ਆ ਉਹ ਦਿਨੋਂ ਦਿਨ ਆ ਜਿਹੜਾ ਉਹ ਲੱਖਾਂ ਕਰੋੜਾਂ ਦੇ ਵਿੱਚ ਵੱਧ ਰਿਹਾ ਹੈ। ਜਿਹੜੀ ਪੰਜਾਬ ਦੀ ਅਕਾਲੀ BJP ਸਰਕਾਰ ਹੈ ਜੀ ਇਹ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਫੇਲ ਹੋਈ ਆ ਇਸ ਜਿਹੜਾ ਵਿੱਤੀ ਸੰਕਟ ਹੈ ਜੀ, ਵਿੱਤੀ ਫਰੰਟ ਹੈ ਉਹਦੇ ਉੱਤੇ। 2.5 ਸਾਲ ਜਿਹੜੇ ਨੇ ਜੀ ਉਹ ਪੂਰੇ ਹੋਣ ਦੇ ਉੱਤੇ ਇਹ ਕਿਹਾ ਜਾ ਸਕਦਾ ਜੀ ਕਿ ਇਸ ਵੇਲੇ ਮਾਲੀ ਹਾਲਤ ਇਸ ਲੈਵਲ ਤੱਕ ਨਿੱਘਰ ਗਈ ਹੈ ਕਿ ਸਰਕਾਰ ਤਨਖਾਹਾਂ ਦਾ ਜੁਗਾੜ ਵੀ ਬੜੀ ਔਖੇ ਤਰੀਕੇ ਨਾਲ ਕਰ ਰਹੀ ਹੈ। ਸਰਕਾਰ ਦੇ ਸਿਰ ਕਰਜ਼ੇ ਦਾ ਭਾਰ ਜਿਹੜਾ 1,13,000 ਕਰੋੜ ਰੁਪਏ ਤੋਂ ਟੱਪ ਗਿਆ ਜੀ। ਆਮਦਨ ਨਾਲੋਂ ਖਰਚੇ ਜ਼ਿਆਦਾ ਹੋਣ ਕਰਕੇ ਵਿਕਾਸ ਕਾਰਜ ਮੁਕੰਮਲ ਰੂਪ ਦੇ ਵਿੱਚ ਠੱਪ ਨੇ ਜੀ। ਸਾਡੇ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਨਿਗਮ ਹੈ ਜੀ ਉਹਦਾ ਦਿਵਾਲਾ ਨਿਕਲ ਗਿਆ ਮੁਕੰਮਲ ਰੂਪ ਦੇ ਵਿੱਚ। ਮੈਂ ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਦਿੰਦਾ, ਜੋ ਅਕਾਲੀ ਸਰਕਾਰ ਬਣੀ ਆ ਜੀ ਨਿਗਮ ਦੇ ਉੱਤੇ ਵੀ ਉਹਦਾ ਕਬਜ਼ਾ। ਇੱਥੇ ਜਿਹੜਾ ਮੇਅਰ ਆ ਉਹ ਬਜਾਜ ਨੇ ਇਸ ਵੇਲੇ, ਪਹਿਲਾਂ ਵੀ ਜਿਹੜੇ ਮੇਅਰ ਰਹੇ ਨੇ ਅਕਾਲੀ ਰਹੇ ਨੇ। ਇੱਕ ਨਵਾਂ ਵੀ ਜਿਹੜਾ ਨਿਗਮ ਨੂੰ ਨਹੀਂ ਦਿੱਤਾ ਜੀ। ਨਿਗਮ ਦੇ ਹਾਲਾਤ ਇਹ ਬਣ ਗਏ ਕਿ ਹੁਣ ਨਿਗਮ ਜਿਹੜਾ ਜੀ ਆਪਣੀਆਂ ਜਿਹੜੀ ਉਹਦੇ ਕੋਲ ਪ੍ਰਾਪਰਟੀ ਆ ਉਹ ਵੇਚਣ ਲੱਗਿਆ। ਇੱਕ ਦੀਵਾਨੀ ਵੀ ਜਿਹੜੀ ਆ ਸ਼ਹਿਰ ਦੀ ਸੜਕ ਦੇ ਉੱਤੇ ਨਹੀਂ ਲੱਗੀ। ਇੱਕ ਸ਼ਹਿਰ ਦੀ ਗੱਲ ਨਹੀਂ, ਇਹ ਸਮੁੱਚੇ ਪੰਜਾਬ ਦਾ ਹਾਲ ਹੈ ਕਿਉਂਕਿ ਪੈਸਾ ਹੀ ਹੈ ਨੀ ਗਾ। ਖਾਲੀ ਖਜ਼ਾਨਾ ਮੰਤਰੀ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਨੇ ਉਹਨਾਂ ਨੇ 3 ਬਜਟ ਪੇਸ਼ ਕੀਤੇ ਨੇ ਦੂਜੇ ਆਪਣੇ ਟਰਮ ਦੇ ਦੌਰਾਨ। ਉਹਨਾਂ ਨੇ ਸੁਪਨੇ ਹੀ ਪਾਲੇ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਇਆ ਜੀ। ਜਿਹੜਾ ਚਲੰਤ ਵਾਲੀ ਸਾਲ ਆ ਜੀ ਇਹਦੇ ਦੌਰਾਨ ਸਰਕਾਰ ਦੇ ਘਰਾਂ ਤੋਂ ਤਕਰੀਬਨ ਦੀ ਜਿਹੜਾ 44 ਕਰੋੜ 893 ਰੁਪਏ ਦੀ ਆਮਦਨ ਹੋਣੀ ਹੈ, ਜਦੋਂ ਕਿ ਇਹਦੇ ਉਲਟ 49 ਕਰੋੜ 145 ਜਿਹੜੇ ਜੀ ਉਹ ਖਰਚੇ ਮਿੱਥੇ ਗਏ ਨੇ।
ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਹੈ ਜਾਂ ਜਿਹੜਾ ਜਵਾਬ ਦਿੱਤਾ ਗਿਆ ਹੈ, ਉਹਨੇ ਪੰਜਾਬ ਸਰਕਾਰ ਦੀ ਹਾਲਤ ਜਿਹੜੀ ਹੈ ਜੀ ਉਹ ਹੋਰ ਪਤਲੀ ਕਰ ਦਿੱਤੀ ਹੈ ਜੀ। ਪੰਜਾਬ ਸਰਕਾਰ 2 ਮਾਲੀ ਸਾਲਾਂ ਦੇ ਦੌਰਾਨ ਵਿਕਾਸ ਦੇ ਵਾਸਤੇ ਕੋਈ ਫੰਡ ਜਾਰੀ ਨਹੀਂ ਕਰ ਸਕੀ। ਇੱਥੋਂ ਤੱਕ ਜਿਹੜੇ ਸੈਂਟਰ ਦੇ ਫੰਡ ਆਉਂਦੇ ਨੇ, ਮੈਂ ਕਈ ਵਾਰੀ ਗੱਲ ਕੀਤੀ ਹੈ ਕਿ ਉਹਨਾਂ ਫੰਡਾਂ ਦੇ ਵਿੱਚ ਕੁਝ ਪੈਸਾ ਜਿਹੜਾ ਸੂਬੇ ਦੀ ਸਰਕਾਰ ਨੂੰ ਪਾਉਣਾ ਪੈਂਦਾ। ਕਿਸੇ ਦੇ ਵਿੱਚ ਰੁਪਈਏ 'ਚ ਤੁਹਾਨੂੰ 2 ਪੈਸੇ ਪਾਉਣੇ ਪੈਂਦੇ ਆ, ਕਿਤੇ ਰੁਪਈਏ ਦੇ ਵਿੱਚ 20 ਪੈਸੇ ਪਾਉਣੇ ਪੈਂਦੇ ਆ, ਕਿਤੇ ਰੁਪਈਏ ਦੇ ਵਿੱਚ 25 ਪੈਸੇ ਪਾਉਣੇ ਪੈਂਦੇ ਆ। ਉਹ ਪੈਸੇ ਪਾਉਣ ਦੇ ਵਾਸਤੇ ਸਰਕਾਰ ਕੋਲੇ ਨਹੀਂ ਹੈਗਾ। ਇਸ ਕਰਕੇ ਜਿਹੜੀਆਂ ਗ੍ਰਾਂਟਸ ਆ ਰਹੀਆਂ ਨੇ ਸੈਕਟਰ ਤੋਂ ਜੀ, ਉਹ ਕਲੈਪਸ ਹੋ ਰਹੀਆਂ ਨੇ, ਭਾਵ ਕਿ ਉਹ ਵਾਪਸ ਆ ਰਹੀਆਂ ਨੇ ਸਾਰੀਆਂ। ਤੋਂ ਇਹਨਾਂ ਜਿਹੜਾ ਬੁਰਾ ਹਾਲ ਹੈ ਜੀ, ਇਹਦਾ ਸਭ ਤੋਂ ਵੱਧ ਜਿਹੜਾ ਖਮਿਆਜ਼ਾ ਹੈ ਉਹ ਗਰੀਬਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰ ਨੇ ਬੁਢਾਪਾ ਤੇ ਪੈਨਸ਼ਨਾਂ ਤੇ ਜਿਹੜੀਆਂ ਉਹਦੇ ਵਿੱਚ ਵਾਧੇ ਦਾ ਵਾਅਦਾ ਕੀਤਾ ਸੀਗਾ, ਪਰ ਆਰਥਿਕ ਤੰਗੀ ਕਰਕੇ 250-250 ਰੁਪਏ ਦੀ ਜਿਹੜੀ ਪੈਨਸ਼ਨ ਆ ਉਹ ਵੀ ਨਹੀਂ ਮਿਲਦੀ। ਪਿੰਡਾਂ ਦੇ ਵਿੱਚ ਕਈ ਵਾਰੀ ਜਾਣ ਦਾ ਮੌਕਾ ਮਿਲਦਾ ਜੀ, ਲੋਕ ਬਸ ਹੱਥ ਜੋੜਨ ਲੱਗ ਜਾਂਦੇ ਨੇ ਕਿ ਸਾਡੀ ਜਿਹੜੀ ਉਹ ਪੈਨਸ਼ਨ ਹੈ ਕਿਸੇ ਤਰੀਕੇ ਨਾਲ ਦਵਾ ਦਿਓ। ਕਈ ਵਾਰੀ ਉਹ ਸੋਚਦੇ ਨੇ ਕਿ ਸ਼ਾਇਦ ਇਹ ਕੋਈ ਆਫੀਸਰ ਹੋਣਗੇ ਜਾਂ ਜਿਹੜੇ ਨੇ ਜੀ ਜਿਹੜੇ ਦਵਾ ਸਕਦੇ ਨੇ। 250 ਰੁਪਈਆ ਬੁਢਾਪਾ ਪੈਨਸ਼ਨ, ਸਿਰਫ 250 ਰੁਪਈਆ ਕੀ ਆਉਂਦਾ ਜੀ ਉਹਦਾ। ਲੋਕ ਉਹਦੇ ਵਾਸਤੇ ਵੀ ਹੱਥ ਜਿਹੜੇ ਨੇ ਨਾ ਜੀ ਉਹ ਜੋੜ ਰਹੇ ਨੇ, ਉਹ ਵੀ ਦੇਣ ਦੇ ਵਾਸਤੇ ਪੰਜਾਬ ਸਰਕਾਰ ਕੋਲੇ ਪੈਸੇ ਹੈਗੇ। ਜੀ ਬਿਲਕੁਲ। ਤੇ ਸ਼ਾਇਦ ਜੀ ਜਿਵੇਂ NRI ਦੇ ਲਈ ਕਾਫੀ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਸੀ ਕਿ ਇੱਥੇ ਪੰਜਾਬ ਦੇ ਵਿੱਚ ਉਹ ਉਦਯੋਗ ਲਾਉਣ ਲਈ ਵੱਧ ਚੜ੍ਹ ਕੇ ਹਿੱਸਾ ਪਾਓ। ਮੇਰੇ ਖਿਆਲ ਦੇ ਵਿੱਚ ਜਾਂ ਫਿਰ ਬਹੁਤੇ NRI ਤਾਂ ਨਹੀਂ ਉਹਦੇ ਵਿੱਚ ਫਸੇ, ਪਰ ਹੁਣ ਪਤਾ ਲੱਗਾ ਕਿ ਤਾਮਿਲਨਾਡੂ ਦੇ ਦੌਰੇ ਤੇ ਗਏ ਨੇ ਜੀ ਸੁਖਬੀਰ ਬਾਦਲ, ਤੇ ਉਹਨਾਂ ਨੂੰ ਕਈ ਪ੍ਰੋਜੈਕਟ ਉੱਥੋਂ ਮਿਲੇ ਆ। ਇਹ ਉਹ ਜਿਹੇ ਪ੍ਰੋਜੈਕਟ ਨੇ ਜੀ ਜਿਹੋ ਜਿਹਾ ਪਹਿਲਾਂ ਇੱਥੇ ਉਹ ਸੰਮੇਲਨ ਕਰ ਹਟੇ ਆ, ਉਹਦੇ ਵਿੱਚੋਂ 5% ਵੀ ਜਿਹੜੀ ਹੈ ਇਨਵੈਸਟਮੈਂਟ ਇੱਥੇ ਨਹੀਂ ਆਈ। ਹੁਣ ਉਹਨਾਂ ਨੇ ਕਿਹਾ ਕਿ ਸਾਊਥ ਵਾਲੀ ਜਿਹੜੇ ਸਾਈਡ ਤੋਂ ਜਿਹੜੀਆਂ ਕੰਪਨੀਜ਼ ਨੇ ਉਹਨਾਂ ਨੂੰ ਅਸੀਂ ਇੱਥੇ ਲਿਆ ਕੇ ਪੰਜਾਬ ਦੇ ਵਿੱਚ ਇੱਥੇ ਜਿਹੜਾ ਸੰਮੇਲਨ ਕਰਾਂਗੇ ਔਰ ਉਹਦੇ ਵਿੱਚ ਕਈ ਸਮਝੌਤੇ ਕਰਾਂਗੇ, ਇੱਥੇ ਇੰਡਸਟਰੀ ਜਿਹੜੀ ਆ ਉਹ ਲੈ ਕੇ ਆਵਾਂਗੇ। ਅਜੀ ਦੇਖਣ ਵਾਲੀ ਗੱਲ ਇਹ ਹੈ, ਇਹਨੂੰ ਕਹਿੰਦੇ ਨੇ ਅੱਗਾ ਦੌੜ ਪਿੱਛਾ ਚੌੜ। 75% ਗੋਬਿੰਦਗੜ੍ਹ ਦੀ ਇੰਡਸਟਰੀ ਜਿਹੜੀ ਆ ਉਹਨੂੰ ਜਿੰਦਰੇ ਲੱਗ ਗਏ। ਗੋਬਿੰਦਗੜ੍ਹ ਦੀ ਕਿਸੇ ਇੰਡਸਟਰੀ ਦੇ ਉੱਤੇ ਉਂਗਲ ਰੱਖੋ ਵਿਕਾਊ ਹੈ ਜੀ। ਇੱਥੋਂ ਦੀ ਸਾਈਕਲ ਇੰਡਸਟਰੀ ਉੱਤਰ ਪ੍ਰਦੇਸ਼ ਦੇ ਵਿੱਚ ਗਈ, ਉਹਨੇ ਵੱਡਾ ਜਿਹੜਾ ਪ੍ਰੋਜੈਕਟ ਸੀਗਾ ਉੱਤਰ ਪ੍ਰਦੇਸ਼ ਦੇ ਵਿੱਚ ਲਾ ਦਵਾ। ਮੈਂ ਦੱਸ ਦੇਵਾਂ ਕਿ ਜਿਹੜੀ ਸਾਈਕਲ ਇੰਡਸਟਰੀ ਦੇ ਮੁੱਖ ਜਾਂ ਕੰਬਲ ਇੰਡਸਟਰੀ ਦੇ ਮੁੱਖ ਜਿਹੜੇ ਨੇ 2 ਬੰਦੇ ਜਿਹੜੇ ਲਾਏ ਹੋਏ ਨੇ ਸਰਕਾਰ ਨੇ, ਜਿਨ੍ਹਾਂ ਨੂੰ ਦੋਨਾਂ ਨੂੰ ਇਹਨਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਦੇ ਬਰਾਬਰ ਜਿਹੜਾ ਦਿੱਤਾ ਹੋਇਆ ਜੀ। ਝੰਡੀ ਵਾਲੀਆਂ ਗੱਡੀਆਂ ਵੀ ਦਿੱਤੀਆਂ ਨੇ, ਸਿਕਿਉਰਿਟੀ ਵੀ ਦਿੱਤੀ ਹੈ। ਦੋਨੋਂ ਆਪਣਾ ਜਿਹੜਾ ਜੀ ਕਾਰੋਬਾਰ ਆ ਉਹ ਦੂਜੇ ਸੂਬੇ 'ਚ ਲਈ ਜਾ ਰਹੇ ਨੇ। ਇਹਨਾਂ ਦੀ ਜ਼ਿੰਮੇਵਾਰੀ ਇਹ ਲਾਈ ਹੋਈ ਹੈ ਕਿ ਇਹਨਾਂ ਨੇ ਇੱਥੇ ਕਾਰੋਬਾਰ ਲਿਆਉਣਾ। ਇਹ ਚਿੱਟੇ ਹਾਥੀ ਕਿਉਂ ਬੰਨੇ ਹੋਏ ਨੇ ਪਤਾ ਨਹੀਂ ਜੀ। ਜਿਹੜੀ ਸਾਈਕਲ ਇੰਡਸਟਰੀ ਉੱਤਰ ਪ੍ਰਦੇਸ਼ ਦੇ ਵਿੱਚ ਗਈ ਹੈ, ਪ੍ਰਧਾਨ ਜੀ ਕੀਤੀ ਸੀ ਉੱਤਰ ਪ੍ਰਦੇਸ਼ ਦੀ ਦੇ ਸਰਕਾਰ ਨੇ ਉੱਥੇ ਵੈਟ ਜਿਹੜਾ ਸੀ ਉਹ ਮਾਫ ਕਰਤਾ, ਉਹਦੇ ਨਾਲ ਉਹਨੂੰ ਤਕੜਾ ਹੁੰਗਾਰਾ ਮਿਲਿਆ, ਸਾਈਕਲ ਵੱਧ ਵਿਕਣ ਲੱਗੇ। ਇੱਥੇ ਪਰ ਸਾਈਕਲ ਦੇ ਉੱਤੇ ਜਿਹੜਾ ਜੀ ਉਹ ਜਿਹੜੇ ਸਰਕਾਰੀ ਧਿਰ ਵਾਲੇ ਨੇ ਉਹਨਾਂ ਦੇ ਲੈਣ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ। ਗੋਬਿੰਦਗੜ੍ਹ ਦੀ ਇੰਡਸਟਰੀ ਤਬਾਹ ਹੋ ਗਈ। ਸਮਾਲ ਸਕੇਲ ਇੰਡਸਟਰੀ ਜਿਹੜੀ ਲੁਧਿਆਣੇ ਦੀ ਹੈ ਜੀ ਉਹ ਦਮ ਤੋੜ ਰਹੀ ਹੈ ਇਸ ਵੇਲੇ। ਉਹ ਇਹ ਨਹੀਂ ਪਤਾ ਕਿ ਕਿੰਨੀ ਦੇਰ ਤੱਕ ਉਹ ਚੱਲਣੀ ਹੈ, ਕਿੰਨੀ ਦੇਰ ਤੱਕ ਨਹੀਂ। ਸੁਖਬੀਰ ਸਿੰਘ ਬਾਦਲ ਹੋਰੀ ਅਜੇ ਵੀ ਸੁਪਨੇ ਜਿਹੜੇ ਆ ਨਾ ਜੀ ਉਹ ਪਾਲ ਰਹੇ ਆ। ਕੱਲ ਮੈਂ ਇੱਕ ਇੰਟਰਵਿਊ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਪੰਜਾਬੀ ਕਾਲੇ ਬਹੁਤ ਨੇ, ਕਾਲੇਪਨ ਨੇ ਵਾਰਤਾ ਪੰਜਾਬੀਆਂ ਦੇ ਨੇ। ਉਹ ਕਹਿੰਦੇ ਮੈਨੂੰ ਟਾਈਮ ਤਾਂ ਦਿਓ, 2016 ਤੱਕ ਅਜੇ ਮੈਨੂੰ ਟਾਈਮ ਦਿਓ, ਫਿਰ ਤੁਹਾਨੂੰ ਨਤੀਜੇ ਜਿਹੜੇ ਨੇ ਨਾ ਉਹ ਦਿਸਣੇ ਸ਼ੁਰੂ ਹੋ ਜਾਣਗੇ। ਹਾਂ ਬਿਲਕੁਲ ਨਤੀਜੇ ਦਿਸਣੇ ਸ਼ੁਰੂ ਹੋ ਜਾਣਗੇ ਜੀ। ਇਹ 14 ਚੱਲ ਰਿਹਾ, 2 ਸਾਲਾਂ ਦੇ ਵਿੱਚ ਬਥੇਰੇ ਲੋਕ ਜਿਹੜੇ ਹੋਰ ਨਸ਼ੇ ਦੇ ਨਾਲ ਮਰ ਜਾਣੇ ਨੇ ਜਾਂ ਗਰੀਬੀ ਨਾਲ ਮਰ ਜਾਣੇ ਨੇ, ਫਿਰ ਨਤੀਜੇ ਜਿਹੜੇ ਸਾਹਮਣੇ ਦਿਸਣੇ ਸ਼ੁਰੂ ਹੋਣਗੇ ਜੀ। ਤਾਂ ਬਿਲਕੁਲ ਜੀ, ਉਸ ਤੇ ਪੁੱਛਣ ਵਾਲਾ ਵੀ ਕੋਈ ਨਹੀਂ ਬਚਣਾ ਇੰਨੇ ਟਾਈਮ ਦੇ ਵਿੱਚ। ਤੇ ਅਗਲੀ ਗੱਲ ਕਰਦੇ ਹਾਂ ਜੀ, ਜਿਵੇਂ ਇੱਕ ਪ੍ਰੋਜੈਕਟ ਸੀਗਾ ਕੈਮਲੋਟ, ਜਿਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸੀਗੀਆਂ, ਪਤਾ ਲੱਗਾ ਕਿ ਉਸ ਦਾ ਟੈਕਸ ਦੇਣ ਤੋਂ ਨਾ ਨੁੱਕਰ ਕੀਤੀ ਜਾ ਰਹੀ ਹੈ। ਇਹ ਕੈਮਲੋਟ ਪ੍ਰੋਜੈਕਟ ਸੀਗਾ ਜੀ, ਮੈਂ ਤਾਂ ਕਿ ਇਹਨੂੰ ਕੌਮਲੁੱਟ ਪ੍ਰੋਜੈਕਟ ਹੀ ਕਹਿੰਦਾ ਜੀ। ਇਹ ਕੌਮਲੁੱਟ ਪ੍ਰੋਜੈਕਟ ਸੀਗਾ ਜਿਹੜਾ ਇੱਥੇ ਲਾਇਆ ਜਾਣਾ ਸੀ ਟਾਟਾ ਦੇ ਵੱਲੋਂ ਜੀ। ਟਾਟਾ ਕੈਮਲੋਟ ਹਾਊਸਿੰਗ ਪ੍ਰੋਜੈਕਟ ਸੀਗਾ। ਇਹਦੇ ਵਿੱਚ ਇੱਕ ਕਿਸਮ ਦੇ ਨਾਲ ਲੀਗਲ ਰਿਸ਼ਵਤ ਜਿਹੜੀ ਹੈ ਨਾ ਜੀ ਉਹ ਦਿੱਤੀ ਗਈ ਸੀਗੀ। ਜਿਹੜੇ ਰਾਜਨੀਤਿਕ ਲੋਕ ਨੇ ਇਸ ਮਾਮਲੇ ਤੇ ਇਕੱਠੇ ਨੇ। ਆਪਾਂ ਜਿਹੜਾ ਸ਼ੁਰੂ ਕੀਤਾ ਸੀ ਖਡੂਰ ਸਾਹਿਬ ਦੇ ਗੱਲ, ਜਿਹੜੀ ਇੱਕ ਦੂਜੇ ਦੇ ਉੱਤੇ ਤਵੇ ਲਾਉਂਦੇ ਨੇ, ਪਰ ਇੱਥੇ ਜਿਹੜਾ ਇਹ ਕੈਮਲੋਟ ਪ੍ਰੋਜੈਕਟ ਸੀਗਾ ਜੀ, ਇਹਨੇ ਸਾਰੇ ਨੇਤਾਵਾਂ ਨੂੰ, ਵਿਧਾਇਕਾਂ ਨੂੰ, ਭਾਵੇਂ ਕਾਂਗਰਸੀ ਸੀ ਚਾਹੇ ਅਕਾਲੀ ਸੀ, ਉਹਨਾਂ ਨੂੰ 500 ਵਰਗ ਗਜ ਦੇ ਪਲਾਟ ਦੇਣੇ ਸੀਗੇ। ਔਰ ਇਸ ਤੋਂ ਇਲਾਵਾ ਤਕਰੀਬਨ ਜਿਹੜਾ ਜੀ 81 ਲੱਖ ਰੁਪਈਆ ਜੀ, 82 ਲੱਖ ਰੁਪਈਆ ਜਿਹੜਾ ਜੀ ਉਹ ਪਰ ਵਿਧਾਨਕਾਰ ਜਿਹੜਾ ਜੀ ਉਹਨੂੰ ਦਿੱਤਾ ਸੀਗਾ, ਚੈੱਕ ਦੇ ਰੂਪ 'ਚ ਭੁਗਤਾਨ ਹੋਇਆ। ਇਹ ਵਿਧਾਇਕ ਜਿਹੜੇ ਨੇ ਉਹ ਕਹਿੰਦੇ ਕਿ ਇਹ ਤਾਂ ਸਾਨੂੰ ਗਿਫਟ ਮਿਲਿਆ,
ਇਸ ਕਰਕੇ ਅਸੀਂ ਇਹਦੇ ਉੱਤੇ ਟੈਕਸ ਕਿਉਂ ਦਈਏ। ਹੁਣ ਜਿਹੜੇ ਇਨਕਮ ਟੈਕਸ ਵਾਲੇ ਆ ਉਹ ਕਹਿੰਦੇ ਇਹਦੇ ਉੱਤੇ ਟੈਕਸ ਦਿਓ। ਇਹ ਮਾਮਲਾ ਚਲੇ ਗਿਆ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਜਿਨ੍ਹਾਂ ਨੇ ਪਟੀਸ਼ਨ ਪਾਈ ਆ ਉਹ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਦੀ ਅਗਵਾਈ ਕਰ ਰਹੇ ਨੇ ਇਸ ਪਟੀਸ਼ਨ ਦੀ ਕਿ ਇਹਦੇ ਉੱਤੇ ਸਾਡਾ ਇਨਕਮ ਟੈਕਸ ਨਹੀਂ ਬਣਦਾ, ਇਹ ਤਾਂ ਸਾਨੂੰ ਗਿਫਟ ਦਿੱਤਾ ਜੀ ਟਾਟਾ ਵਾਲਿਆਂ ਨੇ। ਹਾਲਾਂਕਿ ਟਾਟਾ ਵਾਲਿਆਂ ਦਾ ਪ੍ਰੋਜੈਕਟ ਜਿਹੜਾ ਜੀ ਉਹ ਅਟਕ ਗਿਆ, ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਹਾਲ ਦੀ ਘੜੀ ਲਗਾ ਦਿੱਤੀ ਆ। ਪਰ ਇਹ ਪੈਸੇ ਤਾਂ ਜਮ੍ਹਾਂ ਕਰਾ ਕੇ ਇਨਕਮ ਟੈਕਸ ਨੂੰ ਹੁਣ ਜਿਹੜਾ ਜੀ ਸੱਦਾ ਪੱਤਰ ਦੇ ਦਿੱਤਾ, ਉਹਨੂੰ ਨੋਟਿਸ ਜਾਰੀ ਕਰਤਾ ਪੰਜਾਬ ਹਰਿਆਣਾ ਹਾਈ ਕੋਰਟ ਨੇ, ਆ ਕੇ ਦੱਸੋ ਕਿ ਜਿਹੜਾ ਇਹ ਪੈਸਾ ਇਹਨਾਂ ਵਿਧਾਇਕਾਂ ਦੇ ਅਕਾਊਂਟ ਜਮ੍ਹਾਂ ਹੋਇਆ ਇਹਦੇ ਉੱਤੇ ਤੁਸੀਂ ਜਿਹੜਾ ਟੈਕਸ ਕਿਉਂ ਨਹੀਂ ਲਿਆ, ਜੇ ਨਹੀਂ ਲਿਆ ਤੇ ਹੁਣ ਕਦੋਂ ਲਾਓਗੇ। ਇਹ ਸਾਰੇ ਵਿਧਾਇਕ ਜਿਹੜੇ ਨੇ ਇਕੱਠੇ ਹੋ ਕੇ ਪੰਜਾਬ ਹਰਿਆਣਾ ਹਾਈ ਕੋਰਟ ਚਲੇ ਗਿਆ ਕਿ ਇਹਦੇ ਤੋਂ ਸਾਨੂੰ ਛੋਟ ਮਿਲਣੀ ਚਾਹੀਦੀ ਹੈ, ਤਾਂ ਸਾਨੂੰ ਗਿਫਟ ਮਿਲਿਆ ਸੀਗਾ, ਗਿਫਟ ਦੇ ਉੱਤੇ ਅਸੀਂ ਥੋੜ੍ਹੀ ਨਾ ਟੈਕਸ ਦੇਣਾ ਜੀ। ਤੇ ਜੀ ਅਗਲੀ ਗੱਲਬਾਤ ਕਰੀਏ ਕਿ ਜਿਵੇਂ ਆਡਿਟ ਦੇ ਮਾਮਲੇ ਵਿੱਚ ਪੰਚਾਂ ਸਰਪੰਚਾਂ ਨੇ ਵੀ ਜਿਹੜਾ ਉਹ ਇਕੱਠ ਕਰਨਾ ਸ਼ੁਰੂ ਕਰ ਦਿੱਤਾ ਜੀ। ਇਹ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਜੀ ਕਿ ਉਹ ਚੋਰ ਕੀ ਦਾੜੀ ਮੇ ਤਿਰਕਾ ਵਾਲੀ ਜਿਹੜੀ ਗੱਲ ਆ ਨਾ ਉਹ ਹੈ। ਪੰਜਾਬ ਸਰਕਾਰ ਨੇ ਪਿਛਲੇ ਤਕਰੀਬਨ 8 ਸਾਲਾਂ ਦਾ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਆਡਿਟ ਹੋਊਗਾ ਹਰ ਪੰਚਾਇਤ ਦਾ, ਜਿਹੜਾ ਹੋਣਾ ਚਾਹੀਦਾ ਜੀ, ਕਿ ਕਿੱਥੇ ਜਿਹੜੇ ਪੈਸੇ ਨੇ ਉਹ ਕਿੱਥੇ ਆਏ ਨੇ। ਇੱਕ ਪਿੰਡ ਦੀ ਮੈਂ ਤੁਹਾਨੂੰ ਕਹਾਣੀ ਥੋੜ੍ਹੀ ਜਿਹੀ ਦੱਸਦਾ। ਇਹ ਮਖੂ ਦੇ ਬਲਾਕ ਦੇ ਵਿੱਚ ਪੈਂਦਾ ਇਹ ਪਿੰਡ। 1988 ਦੇ ਵਿੱਚ ਇਹ ਪਿੰਡ ਰੁੜ ਗਿਆ ਸੀਗਾ ਜਦੋਂ ਵੱਡੇ ਹੜ੍ਹ ਆਏ ਸੀਗੇ। ਅੱਜ ਉਸ ਪਿੰਡ ਦੀ ਜਗ੍ਹਾ ਦੇ ਉੱਤੇ ਸਤਲੁਜ ਦਰਿਆ ਜਿਹੜਾ ਜੀ ਉਹ ਵਗਦਾ। ਪਟਵਾਰੀ ਲਿਖ ਕੇ ਦੇ ਚੁੱਕੇ ਨੇ ਇੱਥੇ ਕੋਈ ਪਿੰਡ ਨਹੀਂ ਹੈਗਾ। ਜਿਹੜੇ ਵਿਜੀਲੈਂਸ ਵਿਭਾਗ ਆ ਜੀ ਉਹ ਕਹਿ ਚੁੱਕਾ ਕਿ ਇੱਥੇ ਜਿਹੜੀਆਂ ਗ੍ਰਾਂਟਾਂ ਆਈਆਂ ਨੇ ਖੁਰਦ ਬੁਰਦ ਹੋਈਆਂ ਨੇ ਕੋਈ ਨਹੀਂ ਪੁੱਛ ਰਿਹਾ। 1988 ਦਾ ਪਿੰਡ ਰੁੜਿਆ ਹੋਇਆ ਜੀ, 2014 ਦਾ ਰਿਹਾ। ਨੋਟੀਫਿਕੇਸ਼ਨ ਜਾਰੀ ਹੁੰਦੇ ਨੇ ਚੋਣਾਂ ਦੇ ਟਾਈਮ, ਉੱਥੇ ਕਾਗਜ਼ਾਂ ਦੇ ਵਿੱਚ ਚੋਣ ਹੁੰਦੀ ਹੈ, ਉੱਥੇ ਕਾਗਜ਼ਾਂ ਦੇ ਵਿੱਚ ਪੰਚਾਇਤ ਬਣ ਜਾਂਦੀ ਆ, ਪੰਚ ਬਣਦੇ ਨੇ, ਸਰਪੰਚ ਬਣਦੇ ਨੇ। ਕਾਗਜ਼ਾਂ ਦੇ ਵਿੱਚ ਉੱਥੇ ਗ੍ਰਾਂਟਾਂ ਜਾਰੀ ਹੋ ਰਹੀਆਂ ਨੇ, ਉਹ ਪੰਚਾਇਤ ਕੌਣ ਬਣਾਈ ਜਾ ਰਿਹਾ, ਉਹ ਸਰਪੰਚ ਕੌਣ ਬਣਦਾ, ਗ੍ਰਾਂਟਾਂ ਕੌਣ ਖਾਈ ਜਾ ਰਿਹਾ ਜੀ, ਕੋਈ ਨਹੀਂ ਪੁੱਛ ਰਿਹਾ। 1988 ਤੋਂ ਪਿੰਡ ਰੁੜਿਆ ਹੋਇਆ, 2014 ਹੋ ਗਿਆ ਕੰਟੀਨਿਊਸ ਉਹਨੂੰ, ਕਿਉਂਕਿ ਇਹ ਕਹਿੰਦੇ ਹੁਣ ਪਾਣੀ ਆ ਗਿਆ ਜੀ ਇਹਦੀ ਗ੍ਰਾਂਟ ਹੈ, ਹੁਣ ਇੱਥੇ ਗਾਰ ਆ ਗਈ ਉਹਦੀ ਗ੍ਰਾਂਟ ਹੈ, ਹੁਣ ਇੱਥੇ ਜਿਹੜਾ ਜੀ ਸਿੱਲ ਆ ਗਈ ਉਹਦੀ ਗ੍ਰਾਂਟ ਹੈ। ਉਹ ਗ੍ਰਾਂਟਾਂ ਲਈ ਜਾ ਰਹੇ ਨੇ ਜੀ, ਕਿਉਂਕਿ ਸੱਤਾਧਾਰੀ ਧਿਰ ਦੇ ਨਾਲ ਉਹ ਸੰਬੰਧਿਤ ਨੇ, ਇਸ ਕਰਕੇ ਕੋਈ ਛਾਣਬੀਣ ਹੀ ਨਹੀਂ ਹੋ ਰਹੀ। ਜਿਹੜੀ ਇਹ ਆਡਿਟ ਦੀ ਗੱਲ ਕੀਤੀ ਹੈ ਜੀ, ਇਹ ਆਡਿਟ ਕੁਝ ਪ੍ਰਾਈਵੇਟ ਕੰਪਨੀ ਜਿਹੜੀ ਹਾਇਰ ਕੀਤੀ ਹੈ ਪੰਜਾਬ ਸਰਕਾਰ ਨੇ ਕਿ ਉਹ ਆਡਿਟ ਕਰੂਗੀ। ਹੁਣ ਜਿਹੜੇ ਪੰਚ ਸਰਪੰਚ ਨੇ ਇਸ ਮਾਮਲੇ ਉੱਤੇ ਸਾਰੇ ਇਕੱਠੇ ਹੋ ਗਏ ਕਿ ਅਸੀਂ ਪ੍ਰਾਈਵੇਟ ਕੰਪਨੀ ਤੋਂ ਆਡਿਟ ਨਹੀਂ ਕਰਾਉਣਾ, ਜੇ ਆਡਿਟ ਕਰਨਾ ਤਾਂ ਸਰਕਾਰ ਜਿਹੜੀ ਹੈ ਜੀ ਉਹ ਆਡਿਟ ਕਰ ਲੇ। ਉਹਨਾਂ ਨੂੰ ਪਤਾ ਜੇ ਸਰਕਾਰ ਆਡਿਟ ਕਰੂਗੀ ਤਾਂ ਪੰਚਾਇਤ ਸਕੱਤਰ ਕਰ ਲੈਣਗੇ ਜਾਂ ਉੱਤੋਂ ਤਹਿਸੀਲਦਾਰ ਲਾ ਦੇਣਗੇ, ਉਹਨਾਂ ਨੂੰ ਖਰੀਦਣਾ ਸੌਖਾ ਹੋਊਗਾ ਜੀ। ਪ੍ਰਾਈਵੇਟ ਕੰਪਨੀਆਂ ਜਦੋਂ ਆਡਿਟ ਕਰਨਗੀਆਂ ਤੇ ਉਹਨਾਂ ਨੂੰ ਸ਼ਾਇਦ ਖਰੀਦਣਾ ਔਖਾ ਹੋ ਸਕਦਾ। ਇਸ ਕਰਕੇ ਪੰਚ ਸਰਪੰਚ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਜੇ ਸਰਕਾਰ ਨੇ ਇਹ ਆਡਿਟ ਵਾਲਾ ਕੰਮ ਜਾਰੀ ਰੱਖਿਆ ਤਾਂ 22 ਤਰੀਕ ਨੂੰ ਅਸੀਂ ਜਿਹੜਾ ਜੀ ਚੰਡੀਗੜ੍ਹ ਵੱਲ ਨੂੰ ਕੂਚ ਕਰਾਂਗੇ ਔਰ ਪੰਜਾਬ ਸਰਕਾਰ ਦਾ ਘਿਰਾਓ ਕਰਾਂਗੇ। ਜਦੋਂ ਸਾਰੇ ਪੰਚ ਸਰਪੰਚ ਇਕੱਠੇ ਹੋ ਜਾਣਗੇ ਫਿਰ ਸਰਕਾਰ ਦਾ ਜਿਹੜਾ ਜੀ ਉਹ ਕੀ ਸਟੈਂਡ ਰਹੂਗਾ, ਇਹ ਵੇਖਣ ਵਾਲੀ ਗੱਲ ਹੋਊਗੀ ਜੀ। ਜੇ ਪੰਚ ਸਰਪੰਚ ਇਮਾਨਦਾਰ ਨੇ ਤੇ ਉਹਨਾਂ ਨੂੰ ਵਿਰੋਧ ਕਰਨ ਦੀ ਕੀ ਲੋੜ ਆ ਜੀ, ਉਹ ਚੁੱਪ ਕਰਕੇ ਆਡਿਟ ਕਰਾ ਲੈਣ, ਪਰ ਕਰਾਉਣਗੇ ਨਹੀਂ, ਕਿਉਂਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਉੱਤੇ 50-50 ਲੱਖ ਰੁਪਈਏ ਵੀ ਸਰਪੰਚ ਦਾ ਖਰਚਾ ਹੁੰਦਾ ਤੇ ਤਨਖਾਹ ਦੇ ਤੌਰ ਦੇ ਉੱਤੇ ਤਾਂ ਦੀਵਾਨੀ ਨਹੀਂ ਮਿਲਦੀ ਸਰਪੰਚ ਨੂੰ, ਫਿਰ ਪੈਸੇ ਹੋਰ ਕਿੱਥੋਂ ਉਹਨੇ ਇਕੱਠੇ ਕਰਨੇ ਆ ਜੀ। ਜੀ ਬਿਲਕੁਲ। ਤੇ ਜੀ ਜਿਹੜੀ ਅਗਲੀ ਗੱਲਬਾਤ ਕਰੀਏ, ਜਿਵੇਂ ਰਤਨਦੀਪ ਨਾਮ ਦਾ ਜਿਹੜਾ ਇੱਕ ਖਾੜਕੂ ਆ, ਚੋਟੀ ਦਾ ਖਾੜਕੂ ਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਬਾਰੇ ਜਿਹੜੀ ਪੰਜਾਬ ਪੁਲਿਸ ਹੈ ਜੀ ਉਹਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੀ ਜਿਹੜੀ ਪੁਲਿਸ ਹੈ ਉਹਦੀ ਮਦਦ ਦੇ ਨਾਲ ਰਤਨਦੀਪ ਨੂੰ ਜਿਹੜਾ ਜੀ ਗ੍ਰਿਫਤਾਰ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਉਹਨੇ ਇੱਥੇ ਜਿਹੜਾ ਆ ਰਹੇ ਨੇ ਜੀ ਫੈਸਟੀਵਲ ਸੀਜ਼ਨ ਆ, ਇਹਦੇ ਦੌਰਾਨ ਕੁਝ ਵਾਰਦਾਤਾਂ ਨੂੰ ਅੰਜਾਮ ਜਿਹੜਾ ਦੇਣਾ ਸੀਗਾ ਜੀ। ਇਹਦਾ ਨਾਮ ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਦੱਸਿਆ ਗਿਆ ਜੀ। ਰਤਨਦੀਪ ਜਿਹੜਾ ਜੀ ਇੱਥੇ ਪਾਕਿਸਤਾਨ ਦੇ ਵਿੱਚ ਰਿਹਾ ਬਹੁਤੀ ਦੇਰ, 1993 ਤੋਂ। ਗੋਰਖਪੁਰ ਦੇ ਬਾਹਰੀ ਇਲਾਕੇ ਦੇ ਵਿੱਚੋਂ ਇਹਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਜੀ। ਇਹਦੇ ਉੱਤੇ 10 ਲੱਖ ਰੁਪਈਏ ਦਾ ਇਨਾਮ ਸੀਗਾ। ਪੰਜਾਬ ਪੁਲਿਸ ਦੀ 19 ਮੈਂਬਰੀ ਟੀਮ ਜਿਹੜੀ ਹੈ ਜੀ ਉਹ ਅੰਮ੍ਰਿਤਸਰ ਤੋਂ ਗੋਰਖਪੁਰ ਗਈ ਸੀਗੀ ਤੇ ਸਾਂਝੇ ਐਕਸ਼ਨ ਦੇ ਵਿੱਚ ਜਿਹੜਾ ਜੀ ਇਹਨੂੰ ਫੜਿਆ ਗਿਆ। ਜਿਨ੍ਹਾਂ ਨੇ ਫੜਿਆ ਉਹਨਾਂ ਨੂੰ ਤਰੱਕੀਆਂ ਜਿਹੜੀਆਂ ਦੇਣ ਦੀ ਗੱਲ ਪੰਜਾਬ ਪੁਲਿਸ ਦੇ ਮੁਖੀ ਜਿਹੜੇ ਨੇ ਜੀ ਉਹਨਾਂ ਦੇ ਵੱਲੋਂ ਆਖੀ ਗਈ ਹੈ ਜੀ। 10 ਦਿਨ ਦਾ ਪੁਲਿਸ ਨੇ ਰਿਮਾਂਡ ਲੈ ਲਿਆ। ਬਾਕੀ ਪੁਲਿਸ ਦਾ ਇਹ ਕਹਿਣਾ ਹੈ ਕਿ ਅਜੇ ਪਤਾ ਲੱਗੂਗਾ ਕਿ ਉਹਨੇ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ। ਉਹਨੇ ਇਹ ਵੀ ਕਿਹਾ ਕਿ ਇਹਦੇ ਹੱਥ ਜਿਹੜੇ ਬੱਬਰ ਖਾਲਸਾ ਦੇ ਨਾਲ ਵੀ ਜੁੜੇ ਹੋਏ ਸੀ, ISI ਨੇ ਇਹਨਾਂ ਦੋਵਾਂ ਨੂੰ ਇਕੱਠਿਆਂ ਜਿਹੜਾ ਕੀਤਾ ਸੀਗਾ। ਦੂਜਾ ਇਹਦੇ ਨਾਲ ਜੁੜੀ ਹੋਈ ਜਿਹੜੀ ਗੱਲ ਹੈ ਇਹ ਜੀ ਕਿ ਉਹਦੇ ਕੋਲ ਇੱਕ ਤਾਂ ਪਾਕਿਸਤਾਨੀ ਪਾਸਪੋਰਟ,
ਹੁਸੈਨ ਸ਼ੇਖ ਜ਼ਾਹਿਦ ਨਾਮ ਦਾ ਇੱਕ ਆਈਡੈਂਟੀ ਕਾਰਡ, 300 ਰੁਪਈਆ ਪਾਕਿਸਤਾਨ ਦੀ ਕਰੰਸੀ ਤੇ 11,000 ਰੁਪਏ ਦੀ ਭਾਰਤੀ ਕਰੰਸੀ ਮਿਲੀ ਹੈ। ਜੇ ਬਹੁਤ ਵੱਡੀ ਵਾਰਦਾਤ ਨੂੰ ਉਹ ਇੱਥੇ ਅੰਜਾਮ ਦੇਣ ਆਇਆ ਸੀਗਾ, ਜਿਹਦੇ ਨਿਸ਼ਾਨੇ ਦੇ ਉੱਤੇ ਬਹੁਤ ਵੱਡੇ ਵੱਡੇ ਨੇਤਾ ਕਹੇ ਜਾਂਦੇ ਆ, 300 ਰੁਪਏ ਦੀ ਕਰੰਸੀ ਦੇ ਨਾਲ ਉਹਨੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜੀ? ਇਹ ਨਹੀਂ ਪਤਾ ਜੀ। 300 ਰੁਪਏ ਤਾਂ 2 ਹਫ਼ਤੇ ਚਾਹ ਤੇ ਖਰਚ ਹੋ ਜਾਂਦੇ ਆ ਜੀ। ਜੀ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਜਿਹੜਾ ਝੂਠ ਆ ਉਹਦੇ ਵਿੱਚ ਕੋਈ ਨਾ ਕੋਈ ਪੂਰਾ ਝੂਠ ਬੋਲਣ ਦੇ ਵਿੱਚ ਕਤਾਹੀ ਹੋ ਹੀ ਜਾਂਦੀ ਆ ਕਿ 300 ਰੁਪਏ ਦੇ ਨਾਲ ਉਹਨੇ ਕਿਹੜੀਆਂ ਵਾਰਦਾਤਾਂ ਕਰਨੀਆਂ ਸੀਗੀਆਂ। ਤੇ ਦੂਜੇ ਪਾਸੇ ਜੀ ਗੱਲ ਕਰੀਏ ਜਿਵੇਂ ਲੰਗਰਾਂ ਦੀ ਸੇਵਾ ਹੋ ਰਹੀ ਆ, ਇੱਕ ਪਾਸੇ ਲੰਗਰ ਨੇ ਤੇ ਦੂਜੇ ਪੈਸੇ ਵੀ ਮੰਗੇ ਜਾ ਰਹੇ ਨੇ। ਦੇਖੋ ਬਹਾਨਾ ਚਾਹੀਦਾ ਜੀ ਇਹਨਾਂ ਤਾਂ ਜਿਹੜਾ ਪੈਸੇ ਇਕੱਠੇ ਕਰਨ ਦਾ, ਸ਼ਾਇਦ ਹਰਿਆਣੇ ਦੀਆਂ ਗੋਲਕਾਂ ਦੇ ਘਾਟੇ ਨੂੰ ਪੂਰਾ ਕਰਨਾ ਜੀ। ਜਿੱਥੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਰੀਫ ਹੋ ਰਹੀ ਆ ਕਿ ਉਹਨੇ ਬਹੁਤ ਸ਼ਾਨਦਾਰ ਕੰਮ ਜਿਹੜਾ ਜੀ ਕੀਤਾ। ਇਹਦੇ ਜਿਹੜੇ ਹੜ੍ਹ ਆਏ ਨੇ ਉਹਦੇ ਦੌਰਾਨ ਲੰਗਰ ਜਿੰਨਾ ਬਣਾ ਕੇ ਜਿਹੜਾ ਜੀ ਇੱਥੋਂ ਡੇਲੀ ਬੇਸਿਸ ਦੇ ਉੱਤੇ ਭੇਜਿਆ, ਅਜੇ ਵੀ ਜਿਹੜਾ ਜੀ ਉਹ ਭੇਜਿਆ ਜਾ ਰਿਹਾ, ਬੜੀ ਚੰਗੀ ਗੱਲ ਹੈ। ਦੂਜੇ ਪਾਸੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਨਾ ਜੀ, ਉਹ ਕੀਤੀ ਕਰਾਈ ਹੁਣ ਇਹ ਕਹਿ ਲਓ ਖੀਰ ਬਣਾ ਕੇ ਉਹਦੇ ਉੱਤੇ ਸਵਾਹ ਪਾਉਣ ਦੀ ਤਿਆਰੀ ਦੇ ਵਿੱਚ ਹੈ। ਵੱਡੇ ਵੱਡੇ ਇਸ਼ਤਿਹਾਰ ਜਿਹੜੇ ਆ ਨਾ ਜੀ, ਉਹ ਇਹ ਅਪੀਲ ਕੀਤੀ ਗਈ ਆ ਕਿ ਉੱਥੇ ਬਹੁਤ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਨੇ, ਇਸ ਕਰਕੇ ਵੱਧ ਤੋਂ ਵੱਧ ਦਾਨ ਜਿਹੜਾ ਜੀ ਦਿਓ। ਅਕਾਊਂਟ ਨੰਬਰ ਦਿੱਤੇ ਗਏ ਨੇ, ਚੈੱਕ ਰਾਹੀਂ ਵੀ ਦਿਓ, ਅਕਾਊਂਟ ਦੇ ਵਿੱਚ ਤੁਸੀਂ ਜਮ੍ਹਾਂ ਜਿਹੜਾ ਜੀ ਉਹ ਕਰਵਾ ਸਕਦੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਈਏ ਦਾ ਬਜਟ ਹੈ ਜੀ, ਇਹਦੇ ਵਿੱਚ ਕਿੰਨਾ ਕੁ ਘਾਟਾ ਉਹਨੂੰ ਪੈ ਚੱਲਿਆ ਜੀ ਜੇ ਉਹ ਕੁਝ ਦਿਨਾਂ ਦੇ ਜੰਮੂ ਕਸ਼ਮੀਰ ਦੇ ਵਿੱਚ ਲੰਗਰ ਲਾ ਦੂਗੀ। ਇਹਦੇ ਹੱਥ ਅੱਡਣ ਦੀ ਜ਼ਰੂਰਤ ਕੀ ਹੈ ਜੀ? ਕਿੰਨਾ ਚੜਾਵਾ ਜਿਹੜਾ ਜੀ ਉਹ ਗੁਰਦੁਆਰਿਆਂ ਦੇ ਵਿੱਚ ਚੜ੍ਹਦਾ, ਕੋਈ ਕਮੀ ਤਾਂ ਨਹੀਂ ਗੀ ਜੀ। ਜਦੋਂ ਇੱਕ ਪਾਸੇ ਤੁਸੀਂ ਚੰਗਾ ਕੰਮ ਕਰ ਰਹੇ ਹੋ, ਦੂਜੇ ਪਾਸੇ ਇਹ ਜਿਹੜਾ ਜੀ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਕਿ ਪੈਸੇ ਜਿਹੜੇ ਨੇ ਉਹ ਮੰਗਣੇ ਸ਼ੁਰੂ ਕਰ ਦਿੱਤੇ ਨੇ। ਤੋ ਇਹਦੇ ਨਾਲ ਇਹ ਹੋ ਗਿਆ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਚਦੀ ਹੈ ਕਿ ਜੇ ਕੋਈ ਚੰਗਾ ਹੋਣ ਲੱਗਾ, ਕੋਈ ਚੰਗੀ ਗੱਲ ਜਿਹੜੀ ਹੈ ਜੀ ਸਾਹਮਣੇ ਆਈ ਆ, ਉਹਦੀ ਤਾਰੀਫ ਹੋਈ ਹੈ, ਤੇ ਲੱਗਦੇ ਹੱਥੀ ਹੁਣ ਜਿਹੜੇ ਪੈਸੇ ਆ ਉਹ ਵੀ ਇਕੱਠੇ ਕਰ ਹੀ ਲਏ ਜਾਣਗੇ ਜੀ। ਜੀ ਤੇ ਅਗਲੀ ਗੱਲਬਾਤ ਕਰੀਏ ਕਿ ਹੇਮਾ ਮਾਲਿਨੀ ਨੇ ਕਿਹੜਾ ਐਸਾ ਬਿਆਨ ਦੇ ਦਿੱਤਾ ਕਿ ਬੜੀ ਇਸ ਦੀ ਚਰਚਾ ਹੋ ਰਹੀ ਹੈ? ਹੇਮਾ ਮਾਲਿਨੀ ਦਾ ਜਿਹੜਾ ਬਿਆਨ ਹੈ ਜੀ ਉਹ ਵਿਧਵਾਵਾਂ ਦੇ ਵਿੱਚ ਸੀਗਾ। ਉਹਨੇ ਇਹ ਕਿਹਾ ਕਿ ਮੰਗਣ ਦੇ ਵਾਸਤੇ ਹੀ ਤਿਆਰ ਜਿਹੜਾ ਜੀ ਉਹ ਰਹਿੰਦੀਆਂ ਨੇ। ਅਸੀਂ ਇਹਨੂੰ ਲੈ ਕੇ ਇਸ ਵੇਲੇ ਜਿਹੜਾ ਜੀ ਵੱਡਾ ਚਰਚਾ ਸ਼ੁਰੂ ਹੋ ਗਿਆ। ਹੇਮਾ ਮਾਲਿਨੀ ਜਿਹੜੀ ਹੈ ਜੀ ਉਹ ਹੁਣ ਕਹੀ ਜਾਂਦੀ ਹੈ ਕਿ ਮੇਰੇ ਬਿਆਨ ਦਾ ਮਤਲਬ ਜਿਹੜਾ ਜੀ ਉਹ ਹੋਰ ਲਾਇਆ ਗਿਆ। ਉਹ ਕਹਿਣਾ ਚਾਹੁੰਦੀ ਸੀ, ਸਿਆਣੇ ਕਹਿੰਦੇ ਦਸੰਦੀ ਕਿ ਪਹਿਲਾਂ ਤੋਲੋ ਫਿਰ ਬੋਲੋ। ਇਹਨਾਂ ਲੀਡਰਾਂ ਦੀ ਤਾਂ ਬਹੁਤ ਹੀ ਮੁਸ਼ਕਿਲ ਜਿਹੜੀ ਇਹੀ ਬਣੀ ਹੋਈ ਹੈ ਜੀ ਕਿ ਇਹ ਪਹਿਲਾਂ ਬੋਲ ਦਿੰਦੇ ਨੇ, ਮੁੜ ਕੇ ਤੋਲਦੇ ਫਿਰਦੇ ਨੇ ਜੀ। ਇਹਦਾ ਕੀ ਮਤਲਬ ਜਿਹੜਾ ਜੀ ਉਹ ਕੱਢ ਲਿਆ ਗਿਆ। ਇੱਕ ਔਰਤ ਹੈ, ਔਰਤ ਨੂੰ ਕਮ ਸੇ ਕਮ ਕਿਸੇ ਔਰਤ ਦੇ ਉੱਤੇ, ਕਿਸੇ ਦੂਜੀ ਔਰਤਾਂ ਦੇ ਉੱਤੇ ਟਿੱਪਣੀ ਕਰਨ ਤੋਂ ਪਹਿਲਾਂ ਕਈ ਵਾਰੀ ਸੋਚਣਾ ਚਾਹੀਦਾ, ਪਰ ਸੋਚ ਲੈਣ ਤੇ ਉਹ ਫਿਰ ਨੇਤਾ ਹੋਣ, ਇਹ ਗੱਲ ਜਿਹੜੀ ਦੋ ਚੀਜ਼ਾਂ ਸ਼ਾਇਦ ਮਿਲਦੀਆਂ ਨਹੀਂ ਆਪਸ ਦੇ ਵਿੱਚ। ਇਹਨੂੰ ਲੈ ਕੇ ਤਕੜਾ ਵਾਦ-ਵਿਵਾਦ ਜਿਹੜਾ ਜੀ ਇਸ ਵੇਲੇ ਚੱਲ ਰਿਹਾ ਹੇਮਾ ਮਾਲਿਨੀ ਦੇ ਬਿਆਨ ਨੂੰ ਲੈ ਕੇ। ਬੀਜੇਪੀ ਚੁੱਪ ਬੈਠੀ ਹੈ, ਕਾਂਗਰਸ ਜਿਹੜੀ ਹੈ ਜੀ ਉਹਨੂੰ ਇਸ ਮਾਮਲੇ ਦੇ ਵਿੱਚ ਘੇਰ ਰਹੀ ਹੈ ਜੀ। ਤੇ ਜੀ ਆਪਾਂ ਅਖੀਰਲੀ ਗੱਲਬਾਤ ਕਰ ਲਈਏ, ਜਿਵੇਂ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ MLA ਨੇ ਜੀ ਨਾਗਰਾ ਤੇ SDM ਦੇ ਵਿੱਚ ਵਿਵਾਦ ਦੀ ਗੱਲਬਾਤ। ਇਹ ਮਾਮਲਾ ਤਾਂ ਗੱਲ ਤਾਂ ਛੋਟੀ ਜੀ ਤੋਂ ਸ਼ੁਰੂ ਹੋਇਆ ਸੀਗਾ ਜੀ। ਜਿਹੜੇ ਨਾਗਰਾ ਨੇ ਉਹ ਕਾਂਗਰਸ ਦੇ MLA ਨੇ, ਉਹ ਕਹਿੰਦੇ ਕਿ ਅਫਸਰ ਜਿਹੜੇ ਸੁਣਦੇ ਨਹੀਂ। ਕੋਈ SDM ਤੱਕ ਉਹਨਾਂ ਨੂੰ ਉੱਥੇ ਕੰਮ ਸੀਗਾ, ਉੱਥੇ ਗਏ, SDM ਨੇ ਜਾਂ ਤਾਂ ਨਾ ਕਰਤੀ ਜਾਂ ਸੁਣਿਆ ਨਹੀਂ। ਉੱਥੋਂ ਇਹ ਵਾਦ-ਵਿਵਾਦ ਜਿਹੜਾ ਜੀ ਉਹ ਭਖ ਪਿਆ ਔਰ SDM ਨੇ ਇਹ ਕਿਹਾ ਜੀ ਕਿ ਮੈਨੂੰ ਗਾਲਾਂ ਜਿਹੜੀਆਂ ਜੀ ਉਹ ਕੱਢੀਆਂ ਜਿਹੜੇ ਮਿਸਟਰ ਨਾਗਰਾ ਨੇ, ਉਹਨਾਂ ਨੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ। ਜਦੋਂ ਕਿ ਕੁਲਜੀਤ ਸਿੰਘ ਨਾਗਰਾ ਕਹਿੰਦੇ ਕਿ ਮੈਨੂੰ ਮੱਦੀ ਭਾਸ਼ਾ ਦਾ ਇਸਤੇਮਾਲ ਜਿਹੜਾ ਜੀ ਉਹ SDM ਨੇ ਕੀਤਾ। SDM ਕਿਉਂਕਿ ਔਰਤ ਹੈ, ਪੂਜਾ ਸਿਆਲ, ਉਹਨੇ ਕਿਹਾ ਕਿ ਮੇਰੀ ਰਿਸਪੈਕਟ ਜਿਹੜੀ ਨਹੀਂ ਕੀਤੀ। ਇਹ ਮਾਮਲਾ ਪਹਿਲਾਂ ਤਾਂ ਛੋਟਾ ਸੀਗਾ ਜੀ, ਪਰ ਬਾਅਦ ਦੇ ਵਿੱਚ ਇਹ ਸਿਆਸੀ ਰੰਗਤ ਜਿਹੜਾ ਉਹ ਲੈਂਦਾ ਨਜ਼ਰ ਆਉਂਦਾ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਆ ਗਿਆ ਕਿ ਅਫਸਰ ਜਿਹੜੇ ਉਹ ਨਾ ਭੁੱਲਣ ਕਿ ਮੁੜ ਕੇ ਸਰਕਾਰ ਉਹਨਾਂ ਦੀ ਵੀ ਆ ਜਾਣੀ ਆ, ਫਿਰ ਉਹ ਔਖੇ ਹੋਣਗੇ। ਇਸ ਕਰਕੇ ਜਿੰਨੇ ਚੁਣੇ ਹੋਏ ਵਿਧਾਇਕ ਨੇ ਉਹਨਾਂ ਦੀ ਇੱਜ਼ਤ ਜਿਹੜੀ ਆ ਇਹ ਅਫਸਰ ਕਰਨੀ ਸਿੱਖਣ। ਹੁਣ ਜਿਹੜੇ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜੀ, ਉਹਨਾਂ ਨੇ ਇਸ ਵਾਦ-ਵਿਵਾਦ ਦੇ ਵਿੱਚ ਉਹ ਦੋ ਪੈਰ ਹੋਰ ਗਾ ਲੰਘੇ ਨੇ। ਉਹਨਾਂ ਦੇ ਇੱਥੋਂ ਦੇ ਜਿਹੜੇ ਪਟਿਆਲੇ ਦੇ ਕਮਿਸ਼ਨਰ ਨੇ ਜੀ ਅਜੀਤ ਸਿੰਘ ਪੰਨੂ, ਉਹਨਾਂ ਦੀ ਡਿਊਟੀ ਲੱਗੀ ਆ ਕਿ ਉਹ ਇਸ ਸਾਰੇ ਮਾਮਲੇ ਦੀ ਛਾਣਬੀਣ ਜਿਹੜੀ ਆ ਜੀ ਉਹ ਕਰਨਗੇ, ਭਾਵ ਕਿ ਇਹਨੂੰ ਸਿੱਧਮ ਸਿੱਧੀ ਸਿਆਸੀ ਰੰਗਤ ਜਿਹੜੀ ਆ ਜੀ ਉਹ ਦੇ ਦਿੱਤੀ ਆ। ਇਹ ਇੱਕ ਕਿਸਮ ਦੇ ਨਾਲ ਉਹਨਾਂ ਜਿਹੜੇ ਆਫੀਸਰਸ ਨੇ ਉਹਨਾਂ ਦੀ ਪਿੱਠ ਥਾਪਣ ਵਾਲੀ ਗੱਲ ਹੋਊਗੀ ਕਿ ਜਿਹੜੇ ਵਿਰੋਧੀ ਧਿਰ ਵਾਲੇ ਆ ਉਹਨਾਂ ਦੀ ਗੱਲ ਨਾ ਸੁਣਿਓ, ਸਰਕਾਰ ਤੁਹਾਡੇ ਨਾਲ ਖੜੀ ਹੈ ਜੀ। ਤੇ ਅਖੀਰ ਦੇ ਵਿੱਚ ਆਜ਼ਨਾਮਾ
ਕਿ ਸਮਝ ਆਵੇ ਨਹੀਂ ਸੰਘ ਪਰਿਵਾਰੀਆਂ ਦੀ ਕਿਹੜੀ ਨੀਤੀ ਉਹ ਕਿੱਦਾਂ ਚਲਾਈ ਜਾਂਦੇ। ਸਮਝ ਆਵੇ ਨਹੀਂ ਸੰਘ ਪਰਿਵਾਰੀਆਂ ਦੀ ਕਿਹੜੀ ਨੀਤੀ ਉਹ ਕਿੱਦਾਂ ਚਲਾਈ ਜਾਂਦੇ। ਚੀਨੀ ਲੀਡਰ ਨਾਲ ਜੱਫੀਆਂ ਪੈਣ, ਉਧਰ ਨਾਲ ਬਾਰਡਰ ਦਾ ਰੌਲਾ ਵੀ ਪਾਈ ਜਾਂਦੇ। ਨਾਲੇ ਆਖਰੇ ਨਵਾਂ ਹੈ ਦੌਰ ਆਇਆ, ਪਿਛਲਾ ਚੇਤਾ ਹਮ ਨਾਲ ਕਰਵਾਈ ਜਾਂਦੇ। ਕੁਝ ਤਾਂ ਪੱਛਮ ਵੱਲ ਜਾਣ ਸਰਪੱਟ ਭੱਜੇ, ਕਈ ਨੇ ਪੂਰਬ ਨੂੰ ਘੋੜੇ ਭਜਾਈ ਜਾਂਦੇ। ਕਈ ਰੰਗ ਹਨ ਸੰਘ ਪਰਿਵਾਰ ਦੇ ਵਿੱਚ, ਆਪੋ ਆਪਣੀ ਲਾਉਂਦੇ ਨੇ ਦੌੜ ਆਗੂ। ਕਈ ਰੰਗ ਹਨ ਸੰਘ ਪਰਿਵਾਰ ਦੇ ਵਿੱਚ, ਆਪੋ ਆਪਣੀ ਲਾਉਂਦੇ ਨੇ ਦੌੜ ਆਗੂ। ਰਾਜ ਗੱਦੀ ਤੋਂ ਜਿਹੜੇ ਸੀ ਰਹੇ ਵਾਂਝੇ, ਕਿਵੇਂ ਉਹ ਛਪਾਉਣ ਹੁਣ ਕੌੜ ਆਗੂ। ਮਾਨੀ ਜੀ ਥੈਂਕ ਯੂ ਜੀ, ਸਤਿ ਸ਼੍ਰੀ ਥੈਂਕ ਅਕਾਲ ਯੂ ਜੀ, ਸਤਿ ਸ਼੍ਰੀ ਅਕਾਲ ਜੀ।